ਅਨੁਪਮ ਖੇਰ ਵੀ ਪੰਜਾਬ ਤੇ ਪੰਜਾਬੀਅਤ ਦੀ ਮੁਖਾਲਫਤ ਵਿੱਚ ਖੁੱਲ ਕੇ ਸਾਹਮਣੇ ਆ ਗਿਆ ਮੋਦੀ ਦਾ ਭਗਤ ਬਣ के। दिलजीत दोसांझ पाकिस्तानी एक्टर के साथ फिल्म करता है, उस पे क्या व्यू है? को अपने आत्मा को देखना होता है, अपनी आत्मा को मन में रखकर जो चीज़ उनको सूट करती है वो करते हैं। और लॉयल्टी, मैं कहूँ कि तू ठीक है मेरी बहन को तो थप्पड़ मार दे मगर आप गाते बहुत अच्छा है। ਹਾਲਾਂਕਿ ਅਸੀਂ ਵੇਖਨੇ ਆ ਕਿ ਅਨੁਪਮ ਦੇ ਬਹੁਤ ਸਾਰੇ ਪ੍ਰੋਗਰਾਮ ਵੇਖੇ ਆ, ਗੱਲਾਂ ਬਾਤਾਂ ਵਿੱਚ ਮੋਟੀਵੇਸ਼ਨ ਦੀ ਬੜੀ ਗੱਲ ਕਰਦਾ ਹੈ, ਪਰ ਵੇਲਾ ਸਾਰਿਆਂ ਨੂੰ ਦੱਸ ਦਿੰਦਾ ਹੈ। ਵੇਲਾ ਸਾਰਿਆਂ ਦੇ ਚਿਹਰੇ ਤੋਂ ਨਕਲੀ ਨਕਾਬ ਜਿਹੜੇ ਨੇ ਉਤਾਰ ਦਿੰਦਾ ਹੈ। ਅਨੁਪਮ ਖੇਰ ਨੇ ਫਿਲਮ ਬਣਾਈ ਕਸ਼ਮੀਰ ਫਾਈਲ। ਕਸ਼ਮੀਰ ਫਾਈਲ ਜੋ ਕਿ 100% ਜਿਹੜੀ ਹੈ ਉਹ ਨਫ਼ਰਤ ਦੀ ਬੁਨਿਆਦ ਤੇ ਬਣੀ। ਕਸ਼ਮੀਰ ਫਾਈਲਸ ਦੇ ਵਿੱਚ ਹਕੀਕਤ ਤੋਂ ਬਿਲਕੁਲ ਪਰ੍ਹਾਂ ਗੱਲ ਕੀਤੀ ਗਈ। ਹਕੀਕਤ ਨੂੰ ਪਿੱਛੇ ਛੱਡ ਕੇ ਨਫ਼ਰਤ ਨੂੰ ਅੱਗੇ ਰੱਖਿਆ ਗਿਆ, ਕਿਉਂਕਿ ਜੋ ਮੋਦੀ ਦਾ ਏਜੰਡਾ ਹੈ ਉਹਦੇ ਮੁਤਾਬਿਕ ਕਸ਼ਮੀਰ ਫਾਈਲ ਫਿਲਮ ਬਣੀ ਔਰ ਅਨੁਪਮ ਖੇਰ ਉਹਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਔਰ ਉਸ ਤੋਂ ਬਾਅਦ ਧਾਰਮਿਕ ਤੌਰ ਤੇ ਇੱਕ ਜਿਹੜਾ ਧਰਮ ਦਾ ਨੈਗੇਟਿਵ ਇਸਤੇਮਾਲ ਹੈ ਉਹਦੇ ਵਿੱਚ ਖੁੱਲ ਕੇ ਸਾਹਮਣੇ ਆਏ। ਤੁਸੀਂ ਅੰਦਾਜ਼ਾ ਕਰੋ ਕਿ ਕਸ਼ਮੀਰ ਫਾਈਲ ਫਿਲਮ ਬਣਦੀ ਔਰ ਕਸ਼ਮੀਰ ਫਾਈਲ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਪੂਰੇ ਹਿੰਦੁਸਤਾਨ ਵਿੱਚ, ਜਦੋਂ ਕਿ ਉਹ ਕਸ਼ਮੀਰੀ ਪੰਡਿਤਾਂ ਦੇ ਇਸ ਤਰ੍ਹਾਂ ਬਣਾਈ ਗਈ ਕਿ ਉਹਦੇ ਵਿੱਚੋਂ ਨਫ਼ਰਤ ਦੀ ਬੋ ਆਉਂਦੀ ਸੀ। ਉਹਦੇ 'ਚ ਕੋਈ ਮੁਹੱਬਤ ਦਾ ਸੁਨੇਹਾ ਨਹੀਂ ਸੀ, ਪੈਗਾਮ ਨਹੀਂ ਸੀ, ਔਰ ਸਿਰਫ ਨਫ਼ਰਤ ਦੀ ਬੁਨਿਆਦ ਤੇ ਉਸ ਫਿਲਮ ਨੂੰ ਬਣਾਇਆ ਗਿਆ ਔਰ ਪੂਰੇ ਇੰਡੀਆ ਵਿੱਚ ਟੈਕਸ ਫ੍ਰੀ ਕੀਤਾ ਗਿਆ। ਉਹਦੇ ਮੁਕਾਬਲੇ ਤੇ ਤੁਸੀਂ ਅੰਦਾਜ਼ਾ ਕਰੋ, ਉਹਦੇ ਮੁਕਾਬਲੇ ਤੇ ਪੰਜਾਬ 95 ਜਸਵੰਤ ਸਿੰਘ ਖਾਲੜਾ ਸਾਹਿਬ ਦੀ ਇੰਨੀ ਮਿਹਨਤ ਨਾਲ ਲਿਖੀ ਹੋਈ ਔਰ ਉਹਨਾਂ ਦੀ ਜਾਂਚ ਪੜਤਾਲ ਕੀਤੀ ਹੋਈ ਲਿਸਟ ਸਿਰਫ ਉਹਨਾਂ ਸ਼ਹੀਦਾਂ ਦੇ ਬਾਰੇ ਸੀ ਜੋ ਬੇਗੁਨਾਹ ਕਤਲ ਕੀਤੇ ਗਏ, ਜੋ ਪੰਜਾਬੀ ਸਿੱਖ ਮਾਰੇ ਗਏ। ਉਹਦੇ ਵਿੱਚ ਪੂਰੀਆਂ ਲਿਸਟਾਂ ਸਨ ਔਰ ਕੋਈ ਉਹਦੇ 'ਚ ਨਫ਼ਰਤ ਵਾਲੀ ਗੱਲ ਨਹੀਂ ਸੀ। ਹਕੀਕਤ ਤੇ ਮਬਨੀ ਉਹ ਟੋਟਲ ਫਿਲਮ, ਔਰ ਉਹਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਵੈਰ ਨਹੀਂ। ਜੋ ਫੈਕਟਸ ਸਨ ਇਹੀ ਗਵਰਨਮੈਂਟ ਆਫ ਇੰਡੀਆ ਦੇ ਰਜਿਸਟਰਾਂ ਦੇ ਮੁਤਾਬਿਕ ਲਿਖੇ ਹੋਏ ਉਹ ਜਸਵੰਤ ਸਿੰਘ ਖਾਲੜਾ ਸ਼ਹੀਦ ਨੇ ਜਮ੍ਹਾਂ ਕੀਤੇ। ਉਹਦੇ ਮੁਤਾਬਿਕ ਉਹ ਫਿਲਮ ਬਣੀ ਔਰ ਪੰਜਾਬ 95 ਦੀ ਖੁੱਲ੍ਹ ਕੇ ਮੁਖਾਲਫਤ ਕੀਤੀ ਗਈ। ਨਾ ਸਿਰਫ ਮੁਖਾਲਫਤ ਕੀਤੀ ਗਈ ਬਲਕਿ ਪੂਰੀ ਦੁਨੀਆ ਦੇ ਵਿੱਚ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ, ਪੂਰੀ ਦੁਨੀਆ 'ਚ ਫਿਲਮੀ ਮੁਕਾਬਲਿਆਂ ਵਿੱਚ ਨਹੀਂ ਆਉਣ ਦਿੱਤਾ ਗਿਆ। ਤੁਸੀਂ ਅੰਦਾਜ਼ਾ ਕਰੋ ਕਿ ਜਿਹੜੀ ਬਣਦੀ ਹੈ 1984 ਫਿਲਮ ਬਣਦੀ ਹੈ, ਉਹਦੇ ਵਿੱਚ ਦਿਲਜੀਤ ਦੋਸਾਂਝ ਦੀ ਮਾਂ ਦਾ ਰੋਲ ਕੀਤਾ ਕਿਰਨ ਖੇਰ ਨੇ। ਕਿਰਨ ਬਹੁਤ ਅੱਛੀ ਐਕਟਰ ਤੇ ਅਨੁਪਮ ਵੀ ਬਹੁਤ ਅੱਛਾ। ਲੇਕਿਨ ਗੱਲ ਹੈ ਕਿ ਜਿਹੜੇ ਮੁਖੌਟੇ ਲੱਗੇ ਨੇ, ਮੁਖੌਟੇ ਸਜਾਏ ਹੋਏ ਨੇ ਮੂੰਹ ਦੇ ਉੱਤੇ, ਉਹ ਮੁਹੱਬਤ ਵਾਲੇ, ਪਿਆਰ ਵਾਲੇ, ਉਹਦੇ ਪਿੱਛੇ ਕਿੰਨੀ ਘਿਰਣਾ ਔਰ ਨਫ਼ਰਤ ਹੈ। ਉਹਦੇ ਵਿੱਚ ਕਿਰਨ ਨੇ ਬਹੁਤ ਤਾਰੀਫ ਕੀਤੀ ਦਿਲਜੀਤ ਦੀ ਕਿ ਕਮਾਲ ਐਕਟਰ ਹੈ ਔਰ ਬਾਅਦ ਵਿੱਚ ਵੀ ਕਰਦੇ ਰਹੇ। ਲੇਕਿਨ ਵੇਖੋ ਇੱਕ ਪੰਜਾਬੀ ਫਿਲਮ ਇਹ ਹੁਣ ਸਰਦਾਰ ਜੀ 3, ਇਹਦੇ ਵਿੱਚ ਕੋਈ ਨਹੀਂ ਇੰਟਰਟੇਨਮੈਂਟ ਮੂਵੀ ਹੈਗੀ ਹੈ, ਕਿਸੇ ਧਰਮ ਦੀ ਗੱਲ ਨਹੀਂ ਹੈ, ਕੋਈ ਕਿਸੇ ਕਿਸਮ ਦੀ ਗੱਲ ਨਹੀਂ ਹੈ। ਸਿਰਫ ਇਹ ਹੈ ਕਿ ਪੰਜਾਬੀ ਨੇ ਬਣਾਈ ਹੈ, ਪੰਜਾਬੀ ਮੂਵੀ ਹੈ, ਲਿਆਦਾ ਲੱਗਣ ਨਹੀਂ ਦੇਣੀ। ਹਾਨੀਆ ਆਮਿਰ ਦਾ ਤਾਂ ਕੋਈ ਮਸਲਾ ਹੀ ਨਹੀਂ। ਹਾਨੀਆ ਆਮਿਰ ਨੇ ਜਸਟ ਉਹਦੇ ਵਿੱਚ ਐਕਟਿੰਗ ਕੀਤੀ ਹੈ, ਐਡਾ ਕੋਈ ਮਸਲਾ ਹੀ ਨਹੀਂ ਹੈ। ਹੁਣ ਇਹ ਏਸ਼ੀਆ ਕੱਪ ਹੋਣ ਜਾ ਰਿਹਾ, ਦੂਸਰੇ ਮੈਚ ਹੋਣ ਜਾ ਰਹੇ, ਉਹ ਵੀ ਤਾਂ ਪਾਕਿਸਤਾਨ ਨਾਲ ਇੰਡੀਆ ਔਰ ਪਾਕਿਸਤਾਨ ਦੇ ਮੁਕਾਬਲੇ ਹੋਣੇ ਨੇ, ਉਹਦੇ ਤੇ ਗੱਲ ਕਿਉਂ ਨਹੀਂ ਕੀਤੀ ਗਈ? ਇਹ ਜਿਹੜਾ ਇਹ ਅੰਨਾ ਇਤਕਾਦ, ਅੰਧ ਭਗਤ ਜਿਹੜੇ ਨੇ ਉਹ ਕੰਮ ਖਰਾਬ ਕਰ ਰਹੇ ਨੇ। ਉਹਦੇ ਵਿੱਚ ਦੇਖੋ ਇਹਨੇ ਬੀ ਪ੍ਰਾਗ ਨੇ ਜਿਹੜਾ ਸਟੇਟਮੈਂਟਾਂ ਦਿੱਤੀਆਂ, ਜਾਨੀ ਦੇ ਨਾਲ ਉਹਦੀ ਬਹੁਤ ਪ੍ਰਪੀ ਹੈ, ਜਾਨੀ ਦੇ ਨਾਲ ਉਹਦਾ ਬੜਾ ਪਿਆਰ ਹੈ, ਦੋਸਤੀ ਹੈ, ਲੇਕਿਨ ਜਾਨੀ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਜਾਨੀ ਦੇ ਗਾਣੇ ਵੀ ਉਹ ਗਾ ਰਿਹਾ ਬੀ ਪ੍ਰਾਗ, ਲੇਕਿਨ ਬੀ ਪ੍ਰਾਗ ਨੇ ਅਸਲ ਵਿੱਚ ਇਹ ਸਮਝ ਰਹੇ ਨੇ ਕਿ ਮੋਦੀ ਦੀ ਚਾਪਲੂਸੀ ਕਰਕੇ, ਮੋਦੀ ਨੂੰ ਖੁਸ਼ ਕਰਕੇ ਅਸੀਂ ਕੁਝ ਹਾਸਲ ਕਰ ਲਾਂਗੇ। ਨਹੀਂ, ਮੋਦੀ ਅੱਜ ਹੈਗਾ ਕੱਲ ਨਹੀਂ ਹੋਏਗਾ। ਤੁਹਾਡੀ ਐਕਟਿੰਗ ਤੇ ਵੀ ਤੁਸੀਂ ਆਪਣਾ ਇੱਕ ਉਂਗਲ ਚੁੱਕ ਰਹੇ ਹੋ ਆਪ ਹੀ। ਜੋ ਤੁਸੀਂ ਐਕਟ ਕਰਦੇ ਹੋ, ਜੋ ਤੁਸੀਂ ਗੱਲਾਂ ਕਰਦੇ ਹੋ, ਉਹਦੇ ਤੇ ਆਪ ਹੀ ਤੁਸੀਂ ਉਂਗਲ ਚੁੱਕ ਰਹੇ ਹੋ। ਇਸ ਤਰ੍ਹਾਂ ਕਰਕੇ ਬੀ ਪ੍ਰਾਗ ਔਰ ਦੂਸਰਾ ਕਿਹੜਾ ਹੈਗਾ ਗੁਰੂ ਰੰਧਾਵਾ ਔਰ ਮੀਕਾ ਸ਼ੀਕਾ, ਇਹ ਸਾਰੇ ਇਹਨਾਂ ਦਾ ਕੀ ਹੈ? ਹਾਲਾਂਕਿ ਮੈਂ ਸਮਝਦਾ ਸਾਂ
ਕਿ ਇਹ ਜਿਹੜਾ ਅਨੁਪਮ ਖੇਰ ਹੈ ਇਹ ਇੱਕ ਬੜਾ ਸਮਝਦਾਰ ਬੰਦਾ ਹੈ, ਲੇਕਿਨ ਵੇਖੋ ਮਫਾਦਾਤ ਦੀ ਜੰਗ ਵਿੱਚ ਉਹ ਕਿੱਥੇ ਖਲੋਤਾ ਹੋਇਆ ਹੈ। ਉਹਨੇ ਆ ਕੇ ਮਿਸਾਲ ਕੀ ਦਿੱਤੀ ਹੈ, ਉਹ ਬਿਲਕੁਲ ਜਾਹਿਲਾਨਾ ਮਿਸਾਲ ਕਿ ਜੀ ਕੋਈ ਆ ਕੇ ਤੁਹਾਡੇ ਚਪੇੜ ਮਾਰ ਦੇਵੇ ਤੇ ਤੁਸੀਂ ਉਹਦੀ ਮੌਸੀਕੀ ਨੂੰ ਚੰਗਾ ਕਹੋਗੇ। ਉਹ ਮੌਸੀਕੀ ਤੇ ਤੁਸੀਂ ਸ਼ੁਰੂ ਤੋਂ ਲੈ ਕੇ ਜਿਹੜੇ ਪਾਕਿਸਤਾਨੀ ਸਿੰਗਰ ਨੇ, ਪਾਕਿਸਤਾਨੀ ਕੰਪੋਜ਼ਰ ਨੇ, ਪਾਕਿਸਤਾਨੀ ਮਿਊਜ਼ੀਸ਼ੀਅਨਸ ਨੇ, ਉਹ ਸਾਰਾ ਤੁਸੀਂ ਹਿੰਦੀ ਫਿਲਮ ਦੇ ਵਿੱਚ ਉਹੀ ਇਸਤੇਮਾਲ ਕਰ ਰਹੇ ਹੋ। ਤੁਸੀਂ ਗੈਰਤ ਦਾ ਮੁਜ਼ਾਹਰਾ ਕਰੋ ਨਾ, ਉਹਨੂੰ ਸਾਰਿਆਂ ਨੂੰ ਕੱਢ ਦੇਵੋ। ਜੇ ਜੰਗਾਂ ਤੇ ਤੁਸੀਂ ਕਰੋਨਾ ਤੇ ਪਹਿਲੀ 48 ਦੇ ਵਿੱਚ ਜੰਗ ਹੋਈ ਸੀ, ਤੁਸੀਂ ਉਸ ਤੋਂ ਬਾਅਦ ਸਾਰੀ ਚੱਲਦੀ। ਇਹਨਾਂ ਨੂੰ ਸੂਲ ਉੱਠਦਾ ਹੈ ਪੰਜਾਬੀ ਦੀ ਗੱਲ ਕਿਉਂ ਹੋ ਰਹੀ ਹੈ, ਪੰਜਾਬੀਅਤ ਦੀ ਗੱਲ ਕਿਉਂ ਹੋ ਰਹੀ ਹੈ। ਜਦੋਂ ਪੰਜਾਬ ਨੇੜੇ ਆਉਣ ਲੱਗਦਾ ਹੈ ਕੋਈ ਨਾ ਕੋਈ ਮਸਲਾ ਖੜਾ ਕਰ ਦਿੰਦੇ ਨੇ। ਅਨੁਪਮ ਖੇਰ ਔਰ ਕਿਰਨ ਕੇ, ਇਹ ਕਿਰਨ ਨੇ ਤੇ ਕੋਈ ਸਟੇਟਮੈਂਟ ਸ਼ਾਇਦ ਉਸ ਤਰ੍ਹਾਂ ਨਹੀਂ ਦਿੱਤੀ, ਲੇਕਿਨ ਅਨੁਪਮ ਨੇ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਨੇ ਇਹਦਾ ਉਹਨੂੰ ਕੋਈ ਫਾਇਦਾ ਨਹੀਂ ਹੋਣਾ, ਮੁਸਤਕਬਲ ਦੇ ਵਿੱਚ ਨੁਕਸਾਨ ਹੀ ਉਹਦਾ ਹੋਣਾ। ਇਹ ਜਿਹੜੇ ਪ੍ਰੋਗਰਾਮ ਔਰ ਮੋਟੀਵੇਸ਼ਨਲ ਗੱਲਾਂ ਔਰ ਇਹ ਬਹੁਤ ਸਾਰੀਆਂ, ਉਹਨਾਂ ਦਾ ਜਿਹੜਾ ਝੂਠਾ ਇੱਕ ਮੁਖੌਟਾ ਹੈਗਾ ਸੀ ਉਹ ਚਿਹਰੇ ਦੇ ਉੱਤੇ ਉਹ ਉਤਰ ਗਿਆ। ਹੁਣ ਤੁਸੀਂ ਦੇਖੋ ਉੱਥੇ ਮੋਦੀ ਕੀ ਕਰ ਰਿਹਾ, ਨਫ਼ਰਤ ਵੰਡਣ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ, ਕੁਝ ਵੀ ਨਹੀਂ ਕਰ ਰਿਹਾ। ਅਮਰਨਾਥ ਯਾਤਰਾ ਤੇ ਯਾਤਰੀ ਜਾ ਰਹੇ ਨੇ ਔਰ ਇਹ ਹੋਟਲ ਤੇ ਜਿਹੜਾ ਮੈਂ ਤੁਹਾਨੂੰ ਵਿਖਾ ਰਿਹਾ, ਇੱਥੇ ਇੱਕ ਸਿੱਖ ਭਰਾ ਖਲੋਤਾ ਹੈ ਆਪਣੀ ਡਿਊਟੀ ਤੇ ਔਰ ਚਾਹ ਪੀਤੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਹੋਟਲ ਇੱਕ ਮੁਸਲਮਾਨ ਦਾ ਹੈ, ਕਿ ਉਹ ਇੱਕ ਕੂੜ ਜਿਹਾ ਜਿਹੜਾ ਆਪਣੇ ਆਪ ਨੂੰ ਇੱਕ ਬੜਾ ਉਹ ਬਣਿਆ ਹੋਇਆ, ਉਹਦਾ ਵੇ ਆਫ ਟਾਕ ਵੇਖੋ। ਉਹਨੇ ਕਿਹਾ ਜੀ ਮੇਰਾ ਧਰਮ ਭ੍ਰਸ਼ਟ ਹੋ ਗਿਆ। ਉਹ ਐਡਾ ਧਰਮ ਭ੍ਰਸ਼ਟ ਹੋਣ ਨਾਲ ਕਿ ਚਾਹ ਬਣਾਉਣ ਵਾਲੇ ਹਿੰਦੂ, ਸਰ ਕਦਮ ਵਾਲੇ ਉੱਤੇ ਸਿੱਖ, ਸਾਰਾ ਹਮਲਾ ਸਿੱਖ ਔਰ ਹਿੰਦੂਆਂ ਦਾ। ਇੱਕ ਮੁਸਲਮਾਨ ਜਿਹੜਾ ਹੈ ਉਸ ਪ੍ਰਾਪਰਟੀ ਦਾ ਓਨਰ ਹੈ ਜਾਂ ਹੋਟਲ ਦਾ ਓਨਰ ਹੈ, ਇਹਨਾਂ ਦਾ ਧਰਮ ਭ੍ਰਸ਼ਟ ਹੋ ਗਿਆ। ਸਿਰਫ ਔਰ ਸਿਰਫ ਗੱਲ ਕੀ ਸੀ, ਕੁਛ ਨਹੀਂ ਹੋਇਆ, ਨਫ਼ਰਤ ਵੰਡਣੀ ਹੈ ਇਹਨਾਂ ਦੇ ਵਾਸਤੇ। ਇਹ ਅਮਰਨਾਥ ਯਾਤਰਾ ਜੋ ਜਾ ਰਹੇ ਨੇ, ਗੱਡੀਆਂ ਲੋਕਾਂ ਦੀਆਂ ਪਾਸੇ ਕਰ ਤੋੜ ਰਹੇ ਨੇ, ਭੰਨ ਰਹੇ ਨੇ। ਰਸਤੇ 'ਚ ਕਿਉਂ ਆਉਂਦੀਆਂ ਨੇ? ਜਦੋਂ ਕ੍ਰਿਸਮਸ ਹੋਵੇ, ਈਦ ਹੋਵੇ ਜਾਂ ਵਿਸਾਖੀ ਹੋਵੇ ਤੇ ਇਹ ਬਿਲਕੁਲ ਉਹਦੇ ਵਾਸਤੇ ਨਾਟ ਅਲਾਓ। ਸੜਕ ਤੇ ਨਹੀਂ ਤੁਸੀਂ ਚੱਲ ਸਕਦੇ, ਕੋਈ ਵਿਖਾਲਾ ਨਹੀਂ ਕਰ ਸਕਦੇ। ਲੇਕਿਨ ਮੋਦੀ ਦੀ ਗਵਰਨਮੈਂਟ ਵਿੱਚ ਮੋਦੀ ਨੂੰ ਮੰਨਣ ਵਾਲੇ ਜਿਹੜੇ ਨੇ, ਮੋਦੀ ਨੂੰ ਹੋਰ ਨੰਗੀਆਂ ਕਰਨ ਡਏ ਨੇ। ਮੋਦੀ ਅੱਗੇ ਹੀ ਬਹੁਤ ਪਹਿਲੇ ਨੰਗਾ ਹੋ ਚੁੱਕਿਆ, ਹੋਰ ਨੰਗੀਆਂ ਕਰਨ ਡਏ ਨੇ। ਸੋ ਅਨੁਪਮ ਖੇਰ ਦਾ ਖੁੱਲ ਕੇ ਆਣਾ ਦਿਲਜੀਤ ਦੇ ਅਗੇਂਸਟ, ਉਹਨੂੰ ਸ਼ਰਮ ਆਣੀ ਚਾਹੀਦੀ। ਮੈਂ ਕਹਾਂਗਾ ਕਿ ਅਨੁਪਮ ਨੂੰ ਸ਼ਰਮ ਆਣੀ ਚਾਹੀਦੀ ਇੰਨੀਆਂ ਛੋਟੀਆਂ ਗੱਲਾਂ ਕਰਕੇ। ਹੈ ਮਿੱਠਾ ਹੱਪ ਤੇ ਸਾਰੇ ਮਤਲਬ ਕਿ ਕੌੜਾ ਤੂੰ ਕੌੜਾ ਇਹਨਾਂ ਨੂੰ ਲੱਗਦਾ ਪੰਜਾਬ, ਕੌੜੀ ਲੱਗਦੀ ਹੈ ਪੰਜਾਬੀਅਤ, ਕੌੜਾ ਲੱਗਦਾ ਪੰਜਾਬੀ ਏਕਾ। ਤੁਸੀਂ ਕਸ਼ਮੀਰ ਫਾਈਲ ਬਣਾ ਕੇ ਨਫ਼ਰਤ ਵੰਡ ਕੇ ਔਰ ਉਹਨੂੰ ਟੈਕਸ ਫ੍ਰੀ ਕਰ ਰਹੇ ਹੋ, ਜਦ ਕਿ ਪੰਜਾਬ 95 ਏਡੀ ਕਮਾਲ ਆਲਾ ਫਿਲਮ, ਉਹਦੇ ਵਿੱਚ ਇਹਨਾਂ ਦੇ ਸੈਂਸਰ ਬੋਰਡ ਨੇ ਕਿਹਾ ਜੀ, ਕਦੀ ਇਹਨਾਂ ਨੇ ਕਿਹਾ 80 ਕੱਟ ਲਾ ਦਿਓ, 80 ਤੋਂ ਜਨਾਬ 110 ਕੱਟ ਤੇ ਗਏ। ਇਹਦੇ ਮਤਲਬ ਕੱਟ ਲਵਾ ਕੇ ਵੀ ਇਹਨਾਂ ਨੂੰ ਫਿਰ ਵੀ ਸਬਰ ਨਹੀਂ ਆਇਆ, ਇਹਨਾਂ ਨੇ ਫਿਲਮ ਹੀ ਬੈਨ ਕਰ ਦਿੱਤੀ। ਏਡੀ ਵੱਡੀ ਫਿਲਮ ਬਣੀ ਹੈ ਜਿਹੜੀ ਕਿ ਹਿਸਟਰੀ ਨੂੰ ਦੱਸਦੀ ਏ, ਤਾਰੀਖ ਨੂੰ ਦੱਸਦੀ ਏ ਕਿ ਇੱਥੇ ਕੀ ਘੱਲੂਘਾਰੇ ਹੋਏ ਨੇ ਪੰਜਾਬੀਆਂ ਦੇ ਨਾਲ। ਸੋ ਅੱਜ ਇੱਕ ਐਂਟਰਟੇਨਮੈਂਟ ਫਿਲਮ ਸਿਰਫ ਇਸ ਕਰਕੇ, ਤੇ ਮੈਂ ਕਹਾਂਗਾ ਅੱਖਾਂ ਖੋਲੋ ਯਾਰ ਪਲੀਜ਼। ਸਾਰੇ ਪੰਜਾਬੀ, ਉਹਦੇ 'ਚ ਹਿੰਦੂ ਵੀ ਨੇ, ਮੁਸਲਿਮ ਵੀ ਨੇ, ਸਿੱਖ ਵੀ ਨੇ, ਕ੍ਰਿਸਚੀਅਨਸ ਵੀ ਨੇ, ਜੈਨ ਵੀ ਨੇ, ਜਿੰਨੇ ਵੀ ਧਰਮਾਂ ਵਾਲੇ ਨੇ, ਪਲੀਜ਼ ਪਹਿਲੇ ਆਪਣਾ ਪਿਆਰ, ਆਪਣੀ ਸ਼ਨਾਖਤ ਤੁਹਾਡੀ ਪੰਜਾਬੀ ਹੈ, ਬਾਕੀ ਸਭ ਉਸ ਤੋਂ ਬਾਅਦ ਹੈ। ਜੇ ਪੰਜਾਬੀਅਤ ਤੇ ਕਾਇਮ ਰਹੋਗੇ ਤੇ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਇਹ ਥੋੜੇ ਦਿਨਾਂ ਦੀ ਗੇਮ ਹੈ। ਮੋਦੀ ਵਾਲੀ ਨਫ਼ਰਤ ਦਾ ਤਖਤਾ ਉਲਟਣ ਵਾਲਾ ਹੈ, ਕਿਉਂਕਿ ਨਫ਼ਰਤ ਬਹੁਤੀ ਦੇਰ ਨਹੀਂ ਚੱਲ ਸਕਦੀ। ਸੋ ਅਨੁਪਮ ਦੀ ਗੱਲ ਸੁਣ ਕੇ ਮੈਂ ਇੰਨੇ ਗੁੱਸੇ ਵਿੱਚ ਆਇਆ ਔਰ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਸਲਾਮਤ ਰਹੋ, ਖੁਸ਼ ਰਹੋ, ਸੁਖੀ ਵਸੋ।